ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸਾਬਕਾ ਡੀਜੀਪੀ ਸੈਣੀ ਨੂੰ ਲੈ ਕੇ ਦਿੱਤਾ ਨਿਰਦੇਸ਼। ਹਾਂਜੀ ਦੇਖੋ, ਸੁਮੇਧ ਸੈਣੀ ਨੂੰ ਬੜੀ ਵੱਡੀ ਰਾਹਤ ਮਿਲੀ ਸੀਗੀ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਹਨੂੰ ਬਿਲਕੁਲ ਕਹਿ ਲਓ ਕਿ ਅੱਗੇ ਅੱਗੇ ਭਜਾ ਰਹੀ ਸੀਗੀ ਪੰਜਾਬ ਸਰਕਾਰ, ਤਾਂ ਠੀਕ ਉਸ ਵੇਲੇ ਇਹ ਕਾਨੂੰਨ ਦੀ ਸ਼ਰਨ ਦੇ ਵਿੱਚ ਪਹੁੰਚਿਆ ਤੇ ਕਾਨੂੰਨ ਨੇ ਫਿਰ ਬੜੀ ਵੱਡੀ ਇੱਕ ਸਹਾਇਤਾ ਕੀਤੀ ਸੀਗੀ ਕਿ ਬਹੁਤ ਲੰਬੇ ਸਮੇਂ ਵਾਸਤੇ ਸਟੇ ਕਰ ਦਿੱਤਾ ਸੀਗਾ। ਇਹਦੀ ਗ੍ਰਿਫਤਾਰੀ ਜਿਹੜੀ ਆ ਉਹ ਰੋਕ ਦਿੱਤੀ ਗਈ ਸੀਗੀ। ਇੱਥੋਂ ਤੱਕ ਕਹਿ ਦਿੱਤਾ ਗਿਆ ਸੀਗਾ ਕਿ ਭਾਈ ਜੇ ਕੋਈ ਕੇਸ ਰਜਿਸਟਰਡ ਕਰਨਾ ਵੀ ਹੈ ਤਾਂ ਉਸ ਤੋਂ ਪਹਿਲਾਂ ਹੀ ਐਂਟੀਸਪੇਟਰੀ ਬੇਲ ਹੋਏ। ਤਾਂ ਖੈਰ ਮਸਲਾ ਕੀ ਸੀਗਾ ਕਿ ਇਹ ਗੱਲ ਜਿਹੜੀ ਹੈ ਉਹ ਕੁਝ ਲੋਕਾਂ ਦੇ ਸੰਗੋਂ ਨਹੀਂ ਸੀ ਉਤਰਦੀ ਪਈ। ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ। ਸੁਪਰੀਮ ਕੋਰਟ 'ਚ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਕਿ ਜੋ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਫੈਸਲਾ ਦਿੱਤਾ ਉਹਨੂੰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਹੈਰਾਨ ਰਹਿ ਗਈ। ਉਹਨਾਂ ਕਿਹਾ ਚੱਲ ਕੀ ਰਿਹਾ ਹਜ਼ੂਰ, ਇਹ ਚੱਲ ਕੀ ਰਿਹਾ ਹੈ, ਗੱਲ ਕੀ ਹੈ। ਤੇ ਫਿਰ ਉੱਥੇ ਕਹਿ ਲਓ ਕਿ ਕਿਤੇ ਨਾ ਕਿਤੇ ਉਹਨਾਂ ਨੇ ਥੋੜੀ ਨਾਰਾਜ਼ਗੀ ਵੀ ਜਤਾਈ। ਉਹਨਾਂ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮਤਲਬ ਕਿ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਵੀ ਪੇਸ਼ ਹੋਏ ਸਨ, ਇਧਰੋਂ ਜਿਹੜੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਆ ਉਹ ਵੀ ਉੱਥੇ ਪਹੁੰਚੇ ਹੋਏ ਸਨ। ਸੋ ਇਹਨਾਂ ਦੀਆਂ ਦਲੀਲਾਂ ਜਿਹੜੀਆਂ ਨੇ ਉਹ ਉਹਨਾਂ ਨੇ ਸੁਣੀਆਂ। ਤਾਂ ਜਿਹੜੇ ਉਸ ਬੈਂਚ ਦੇ ਵਿੱਚ ਜਿਹਦੇ ਚ ਕਿ ਮੇਰੇ ਖਿਆਲ ਦੇ ਨਾਲ CBI ਸਾਹਿਬ ਵੀ ਸਨ, ਤਾਂ ਉਹ ਬੈਂਚ ਹੈ ਜਿਹੜਾ ਹੈਰਾਨ ਰਹਿ ਗਿਆ। ਉਹਨਾਂ ਕਿਹਾ ਕਿ ਪੁਰਾਣੇ ਮਾਮਲਿਆਂ ਦੇ ਨਾਲ ਨਾਲ ਸੈਣੀ ਖਿਲਾਫ ਦਰਜ ਕੀਤੇ ਜਾਣੇ ਜਿਹੜੇ ਕਿਸੇ ਵੀ ਨਵੇਂ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਗਈ ਹੈ। ਤੇ ਕਮਾਲ ਦੀ ਗੱਲ ਹੈ, ਹੱਦ ਹੋ ਗਈ ਹੈ ਕਿ ਜਿਹੜੇ ਕੇਸ ਅਜੇ ਦਰਜ ਹੀ ਨਹੀਂ ਹੋਏ ਉਹਨਾਂ ਵਿੱਚ ਗ੍ਰਿਫਤਾਰੀ ਤੇ ਰੋਕ ਪਹਿਲਾਂ ਕਿਸ ਤਰ੍ਹਾਂ ਲਾਈ ਜਾ ਸਕਦੀ ਆ। ਸੋ ਹਾਈ ਕੋਰਟ ਦੇ ਫੈਸਲੇ ਤੇ ਉਹਨਾਂ ਨੇ ਸਵਾਲ ਉਠਾਏ ਆ ਔਰ ਉਸ ਤੋਂ ਬਾਅਦ ਇਹ ਹੁਕਮ ਦਿੱਤਾ ਹੈ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਮਾਮਲਾ ਜਿਹੜਾ ਦੁਬਾਰਾ ਸੁਣਿਆ ਜਾਵੇ। ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਹ ਇਸ ਮਾਮਲੇ ਦੇ ਵਿੱਚ ਸੁਣਵਾਈ ਕਰਨ ਔਰ ਘੱਟੋ ਘੱਟ ਜਿਹੜੇ ਜੱਜ ਹੈਗੇ ਆ ਸਾਨਮਨ ਸਾਹਿਬ, ਜਿਨ੍ਹਾਂ ਨੇ 10 ਸਤੰਬਰ 2021 ਨੂੰ ਫੈਸਲਾ ਸੁਣਾਇਆ ਸੀਗਾ ਕਿ ਜਦੋਂ ਤੱਕ ਪੰਜਾਬ ਦੀਆਂ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ, ਕਿਉਂਕਿ ਇਹ ਪੋਲੀਟੀਕਲੀ ਵੈਂਡੇਟਾ ਦੇ ਤਹਿਤ ਹੋ ਰਿਹਾ, ਸ਼ਾਇਦ ਉਹਨਾਂ ਨੇ ਐਸੀਆਂ ਗੱਲਾਂ ਕਹੀਆਂ ਕਿ ਇਹ ਜਿਹੜੀ ਰੋਕ ਆ 3 ਮਾਰਚ ਤੱਕ ਬਈ ਲੱਗੇਗੀ। ਉਸ ਤੋਂ ਬਾਅਦ ਇਹਦਾ ਹੋਰ ਵਧਾ ਕੇ ਮੇਰੇ ਖਿਆਲ ਦੇ ਨਾਲ ਕੰਮ ਹੈ ਜਿਹੜਾ 10 ਅਪ੍ਰੈਲ ਤੱਕ ਕਰ ਦਿੱਤਾ ਗਿਆ ਸੀਗਾ। ਸੋ 10 ਅਪ੍ਰੈਲ ਤੱਕ ਬਹੁਤ ਵੱਡੀ ਰੀਫ ਜਿਹੜੀ ਸੀਗੀ ਸੁਮੇਧ ਸੈਣੀ ਨੂੰ ਦੇ ਦਿੱਤੀ ਗਈ, ਜਿਹਨੂੰ ਚੈਲੰਜ ਕੀਤਾ ਗਿਆ ਤੇ ਸਿੱਟੇ ਵਜੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬ ਸਰਕਾਰ ਨੂੰ ਸਫਲਤਾ ਮਿਲੀ ਹੈ। ਪਰ ਸਫਲਤਾ ਉਦੋਂ ਮਿਲੀ ਹੈ ਜਦੋਂ ਇਲੈਕਸ਼ਨ ਹੋ ਚੁੱਕਾ। ਤੁਸੀਂ ਸੋਚੋ ਕਿ ਜੇ ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਦਾ ਮਾਮਲਾ ਕਿ 2 ਮਹੀਨੇ ਪਹਿਲਾਂ ਨਜਿੱਠਿਆ ਹੁੰਦਾ ਤਾਂ ਸ਼ਾਇਦ ਕੁਛ ਨਾ ਕੁਛ ਇਧਰਲੇ ਪਾਸੇ ਵੀ ਪੰਜਾਬ ਸਰਕਾਰ ਜਾਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਜ਼ਰੂਰ ਕੋਸ਼ਿਸ਼ ਕਰਦੀ ਕਿ ਕੁਛ ਵੱਡਾ ਧਮਾਕਾ ਕਰ ਦੇਈਏ। ਜੀ ਜੀ। ਅਗਲੀ ਗੱਲ ਕਰ ਲਈਏ, BBMB ਦੇ ਮੁੱਦੇ ਨੂੰ ਲੈ ਕੇ ਇਕਜੁੱਟ ਹੋਈਆਂ 22 ਕਿਸਾਨ ਜਥੇਬੰਦੀਆਂ। ਹਾਂਜੀ ਦੇਖੋ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਚਰਚਿਤ ਹੈ ਇਸ ਟਾਈਮ। ਤੇ ਇਸ ਮੁੱਦੇ ਦੇ ਵਿੱਚ ਹੁਣ ਕਿਸਾਨ ਜਥੇਬੰਦੀਆਂ ਨੇ ਇੱਕ ਸੰਘਰਸ਼ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਤੇ ਖੈਰ ਰਾਜ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਕਿਸਾਨ ਆਗੂਆਂ ਨੇ ਇਹਨਾਂ ਮਾਮਲਿਆਂ ਸੰਬੰਧੀ ਰਾਜਪਾਲ ਨਾਲ ਮੁਲਾਕਾਤ ਕਰਨੀ ਸੀ ਤੇ ਮੰਗ ਪੱਤਰ ਸੌਂਪਣਾ ਸੀ, ਪਰ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨੂੰ ਪਹਿਲਾਂ ਹੀ ਰੋਕ ਲਿਆ ਗਿਆ। ਵੈਸੇ ਜੇ ਪ੍ਰਧਾਨ ਮੰਤਰੀ ਜਾਂ ਕਹਿ ਲਓ ਕਿ ਦੂਸਰੇ ਲੀਡਰ ਜਿਹੜੇ ਆ ਕਿਸਾਨ ਪ੍ਰਸਤ ਹੋਣ ਦੀ ਗੱਲ ਕਰਦੇ ਆ, ਤੇ ਜੇ ਕਿਸਾਨ ਰਾਜਪਾਲ ਦੇ ਰਾਜ ਭਵਨ ਵਿੱਚ ਜਾਂਦੇ ਤੇ ਭਾਈ ਇੰਨੀ ਬੇਰੁਖੀ ਕਿਉਂ, ਚਾਹ ਪਾਣੀ ਨਹੀਂ ਪਿਆਉਣਾ, ਪਰ ਉਹ ਤੇ ਬਾਅਦ ਦੀ ਗੱਲ ਆ। ਉਹ ਜਿਵੇਂ ਗਾਣਾ ਸੀ ਨਾ ਰਣਜੀਤ ਮਣੀ ਦਾ, ਕਾਤੋਂ ਗੇਟ ਤੇ ਲਿਖਾਇਆ ਵੈਲਕਮ ਤੇ ਜੇ ਸੌਰੀ ਕਹਿ ਕੇ ਖਾਲੀ ਮੋੜਨਾ ਨਹੀਂ, ਸ਼ਾਇਦ ਮੈਂ ਗਰੇਵਾਲ ਦਾ ਸੀ। ਬਈ ਜਿੱਦਾਂ ਤੁਸੀਂ ਵੈਲਕਮ ਲਿਖ ਰੱਖਿਆ ਕਿ ਜਿਹੜਾ ਮਰਜ਼ੀ ਆਵੇ ਆਪਦੀ ਗੱਲ ਸੁਣਾਵੇ, ਤੇ ਇਹ ਕਿਸਾਨ ਵੀ ਜੇ ਉੱਥੇ ਸੁਣਾ ਲੈਣ ਤੇ ਕਿੱਡੀ ਕੁ ਗੱਲ ਆ। ਹੁਣ ਚੱਕਰ ਇਹ ਆ ਕਿ ਹੈਲੋ ਜੀ 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 ਮਿੰਟੂ ਜੀ, ਹਾਂਜੀ ਹਾਂਜੀ ਸੌਰੀ ਜੀ, ਹਾਂਜੀ ਹਾਂਜੀ, ਗੱਲ ਇਹ ਆ ਕਿ ਭਾਈ ਉੱਥੇ ਮੈਮੋਰੰਡਮ ਲੈ ਲਿਆ ਜਾਵੇ ਤਾਂ ਕਿੱਡੀ ਕੁ ਗੱਲ ਆ। ਵੈਸੇ ਤੁਸੀਂ ਵੇਖੋਗੇ ਕਿ ਸਾਡੇ ਜਿਹੜੇ ਲੋਕ ਵੋਟਾਂ ਪਾਉਂਦੇ ਆ ਜਿਨ੍ਹਾਂ ਲੀਡਰਾਂ ਨੂੰ, ਉਹ ਲੀਡਰ ਤਾਂ ਇਸ ਮਾਮਲੇ ਦੇ ਵਿੱਚ ਬਹੁਤਾ ਨਹੀਂ ਬੋਲ ਰਹੇ। ਔਰ ਕਈ ਤੇ ਐਸੇ ਨੇ ਕਿ ਇਲੈਕਸ਼ਨ ਦੀ ਥਕਾਵਟ ਲਾਉਣ ਵਾਸਤੇ ਪਰਿਵਾਰਾਂ ਸਮੇਤ
ਸੈਰਗਾਹਾਂ ਨੂੰ ਗਏ ਹੋਏ ਨੇ, ਉਹ ਸੈਰ ਸਪਾਟਾ ਕਰਦੇ ਪਏ। ਸਾਡੇ ਚੀਫ ਮਿਨਿਸਟਰ ਬੋਲ ਨਹੀਂ ਰਹੇ, ਨਵਜੋਤ ਸਿੰਘ ਸਿੱਧੂ ਜੀ ਨਹੀਂ ਬੋਲੇ ਹੁਣ ਤੱਕ। ਸੋ ਗੱਲ ਇਹ ਆ ਕਿ ਕਿਸਾਨਾਂ ਨੇ ਗੱਲ ਜ਼ਰੂਰ ਚੁੱਕੀ ਆ, ਚੁੱਕਣੀ ਵੀ ਚਾਹੀਦੀ ਆ, ਪਰ ਮੇਰਾ ਮੰਨਣਾ ਇਹ ਆ ਕਿ ਕਿਸਾਨ ਹੀ ਕਿਉਂ, ਸਾਰਿਆਂ ਨੂੰ ਇਸ ਮੁੱਦੇ ਤੇ ਇੱਕ ਮੱਤ ਹੋ ਕੇ, ਇੱਕ ਸੁਰ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਆ। ਨਾ ਪਾਣੀ ਕਿਸੇ ਇਕੱਲੇ ਦਾ, ਨਾ ਪੰਜਾਬ ਕਿਸੇ ਇਕੱਲੇ ਦਾ। ਜੇ ਅਸੀਂ ਕਿਸਾਨੀ ਅੰਦੋਲਨ ਬਾਰੇ ਕਹਿੰਦੇ ਹੁੰਦੇ ਸਾਂ ਕਿ ਹਾਂ ਭਾਈ ਇਹ ਸਭ ਦਾ ਸਾਂਝਾ ਹੈ, ਜਦੋਂ ਵੀ ਕਿਤੇ ਮਤਲਬ ਕੋਈ ਖਾਸ ਧਰਮ ਵਿਸ਼ੇਸ਼ ਦੀ ਗੱਲ ਕਰਦਾ ਤੇ ਆਪਾਂ ਅਕਸਰ ਇਹ ਸੁਣਾਈ ਦਿੰਦੇ ਸੀਗੇ ਕਿ ਭਾਈ ਇਹ ਸਾਰਿਆਂ ਦਾ ਸਾਂਝਾ ਅੰਦੋਲਨ ਹੈ, ਕਿਸੇ ਇਕੱਲੇ ਧਰਮ ਦਾ ਨਹੀਂ ਹੈ। ਤਾਂ ਇੱਥੇ ਵੀ ਪਾਣੀ ਹੈ ਜਿਹੜਾ ਉਹ ਕਿਸੇ ਇਕੱਲੇ ਵਰਗ ਦਾ ਨਹੀਂ ਹੈ, ਇਕੱਲੇ ਕਿਸੇ ਮਜ਼ਹਬ ਦਾ ਨਹੀਂ ਹੈ। ਇੱਥੇ ਦੂਸਰੀਆਂ ਧਿਰਾਂ ਕਿਉਂ ਨਹੀਂ ਬੋਲ ਰਹੀਆਂ? ਕਿਸਾਨ ਧਿਰ ਤੇ ਚਲੋ ਫਿਰ ਵੀ ਨਿੱਤਰੀ ਆ, 22 ਜਥੇਬੰਦੀਆਂ ਮੈਦਾਨ ਚ ਨਿੱਤਰੀਆਂ ਕਿ ਦੂਸਰਿਆਂ ਨੂੰ ਪਾਣੀ ਨਹੀਂ ਚਾਹੀਦਾ, ਕਿ ਦੂਸਰਿਆਂ ਨੂੰ ਪਿਆਸ ਨਹੀਂ ਲੱਗਦੀ, ਜਾਂ ਕਿ ਦੂਸਰੇ ਖੇਤੀ ਨਹੀਂ ਕਰਦੇ। ਸੋ ਸਾਡੇ ਪੋਲੀਟੀਸ਼ੀਅਨ ਇਸ ਮਾਮਲੇ ਤੇ ਸਿਵਾਏ ਬਿਆਨ ਦੇਣ ਤੋਂ ਕੁਝ ਵੀ ਨਹੀਂ ਕਰ ਰਹੇ, ਕੁਝ ਵੀ ਨਹੀਂ ਕਰ ਰਹੇ, ਕੱਖ ਵੀ ਨਹੀਂ ਕਰ ਰਹੇ।